ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਡੀਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ ਮੈਡੀਕਲ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਜਿਹੜਾ ਖਬਰ ਤੇ ਨਜ਼ਰ ਪ੍ਰੋਗਰਾਮ ਆਪਣਾ ਉਹ ਸਾਲ 2025 ਦੀ 1 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਸ਼ਰਮਾ ਜੀ ਹੜ੍ਹਾਂ ਤੋਂ ਹੀ। ਤੇ ਸ਼ਰਮਾ ਜੀ ਇਸ ਵੇਲੇ ਪੰਜਾਬ ਦੇ ਹੜ੍ਹਾਂ ਦੇ ਵਿੱਚ ਜਿਹੜੀ ਧਰਤੀ ਤੇ ਹੜ੍ਹ ਆਏ ਹੋਏ ਨੇ ਉੱਥੇ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਵੀ ਕਰ ਰਹੇ ਨੇ। ਹੋ ਸਕਦਾ ਆਪਣੀ ਜਿਹੜੀ ਆਵਾਜ਼ ਹੈ, ਰਾਬਤਾ ਹੈ, ਉਹ ਟੈਕਨੀਕਲ ਕਾਰਨਾਂ ਕਰਕੇ ਕਈ ਵਾਰੀ ਕੱਟ ਵੀ ਜਾਵੇ, ਪਰ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਹੜ੍ਹਾਂ ਤੋਂ ਹੀ ਆਪਾਂ ਸ਼ੁਰੂਆਤ ਕਰੀਏ ਤੇ ਹੜ੍ਹਾਂ ਤੋਂ ਹੀ ਉਹਨਾਂ ਤੋਂ ਹਾਲਾਤ ਜਾਣੀਏ। ਤੇ ਪੰਜਾਬ ਦੀ ਜਿਹੜੀ ਹਾਲਤ ਹੈ ਸ਼ਰਮਾ ਜੀ ਇਸ ਵੇਲੇ ਦੱਸਦੇ ਆ ਕਿ ਹੋਰ ਬਦਤਰ ਹੋ ਗਈ ਹੈ ਜੀ ਹੜ੍ਹਾਂ ਕਰਕੇ। ਬਿਲਕੁਲ ਜੀ, ਇਹ ਕੋਈ ਸ਼ੱਕ ਨਹੀਂ ਗਾ ਕਿ ਇਸ ਸਮੇਂ ਮੌਸਮ ਦੀ ਮਾਰ ਹੈ। ਕੁਦਰਤੀ ਤੌਰ ਦੇ ਉੱਤੇ ਮੀਂਹ ਬਹੁਤ ਵੱਧ ਰਹੇ ਨੇ ਤੇ ਡੈਮਾਂ ਦੀ ਤਕਨੀਕੀ ਨਲਾਇਕੀ ਦਾ ਨਤੀਜਾ ਉਹਨਾਂ ਦਾ ਇਹ ਸਰੀਕਾਕਾਰ ਨਾਲ ਪਾਣੀ ਛੱਡਿਆ ਗਿਆ, ਉਹਦੇ ਕਾਰਨ ਪੰਜਾਬ ਹੜ੍ਹ ਦੀ ਚਪੇਟ 'ਚ ਹੈ। ਪਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਪੰਜਾਬ ਦੀ ਹਾਲਤ ਹੋਰ ਬੱਤਰ ਹੋ ਗਈ, ਇਹਦੇ ਪਿੱਛੇ ਮੈਨੂੰ ਲੱਗਦਾ ਸਾਡਾ ਸਿਸਟਮ, ਸਿਆਸਤ, ਪ੍ਰਸ਼ਾਸਨ ਵੱਡਾ ਜ਼ਿੰਮੇਵਾਰ ਹੈ। ਕਿਉਂਕਿ ਮਸਲਾ ਕੋਈ ਵੀ ਤੁਹਾਡੇ ਮੂਹਰੇ ਚੁਣੌਤੀ ਬਣ ਕੇ ਆ ਸਕਦਾ ਹੈ, ਪਰ ਤੁਸੀਂ ਉਸ ਨੂੰ ਜੇ ਬੱਤਰ ਕਰਨਾ ਜਾਂ ਬਿਹਤਰ ਕਰਨਾ ਇਹ ਤੁਹਾਡੇ ਹੱਥ ਹੈ। ਜੇ ਬੱਤਰ ਹੋਈ ਹੈ ਤਾਂ ਇਹਦੇ ਲਈ ਮੈਨੂੰ ਲੱਗਦਾ ਸਾਡੀਆਂ ਸਿਆਸੀ ਧਿਰਾਂ ਜ਼ਿੰਮੇਵਾਰ ਨੇ। ਤੁਸੀਂ ਇਹ ਦੇਖੋ ਕਿ ਇਸ ਮੌਕੇ ਪੰਜਾਬ ਦੇ ਵਿੱਚ ਕਰੀਬ 4 ਲੱਖ ਏਕੜ ਤੋਂ ਉੱਪਰ ਫਸਲ ਤਬਾਹ ਹੋ ਗਈ ਹੈ। ਧਨ ਦਾ ਕੋਈ ਹਿਸਾਬ ਕਿਤਾਬ ਨਹੀਂ ਅਜੇ ਤੱਕ ਕਿ ਕਿੰਨਾ ਸਾਡਾ ਨੁਕਸਾਨ ਹੋ ਚੁੱਕਿਆ ਹੈ ਨਾ। ਜਾਨਾਂ 30 ਦੇ ਕਰੀਬ ਪੰਜਾਬ ਦੇ ਵਿੱਚ ਜਾਨਾਂ ਜਾ ਚੁੱਕੀਆਂ ਲੋਕਾਂ ਦੀਆਂ। ਤੇ ਪਰ ਇੱਥੇ ਸਾਡੇ ਮੰਤਰੀਆਂ ਤੋਂ ਲੈ ਕੇ ਉਹਨਾਂ ਦੇ ਚਹੇਤੇ ਹੇਠਲੀ ਪੀੜ੍ਹੀ ਤੱਕ ਦੇ ਲੀਡਰ ਸਾਰੇ ਸਿਰਫ ਫੋਟੋਆਂ ਖਿਚਾ ਕੇ ਸੋਸ਼ਲ ਮੀਡੀਆ ਤੇ ਪਾ ਕੇ ਆਪੋ ਆਪਣੀ ਹਾਜ਼ਰੀ ਲਵਾ ਰਿਹਾ। ਜਦੋਂ ਕਿ ਹੁਣ ਤਾਂ ਸਤਲੁਜ ਵਾਲੀ ਰੋਪੜ ਖੇਤਰ ਦੇ ਵਿੱਚ ਵੀ ਮਾਰ ਸ਼ੁਰੂ ਹੋ ਗਈ ਹੈ ਤੇ ਉਧਰ ਘੱਗਰ ਵੀ ਆਪਣੀ ਮਾਰ ਦਿਖਾਉਣ ਲੱਗਾ। ਤੇ ਇਸ ਲਈ ਰਾਵੀ ਤੇ ਬਿਆਸ ਵਾਲਾ ਖੇਤਰ ਤਾਂ ਸਾਂਭੇ ਹੀ ਨਹੀਂ ਜਾ ਰਿਹਾ। 1500 ਤੋਂ ਉੱਪਰ ਪਿੰਡ ਲਗਭਗ ਹੁਣ ਪੂਰੀ ਤਰ੍ਹਾਂ ਮਤਲਬ ਕਹਿ ਸਕਦੇ ਜਿਨ੍ਹਾਂ 'ਚ 4-4, 5-5 ਫੁੱਟ ਪਾਣੀ ਭਰਿਆ ਤੇ ਇਸ ਤੋਂ ਵੱਧ ਵੀ ਹਾਲਤ ਖਰਾਬ ਨੇ। ਤੋ ਇਸ ਲਈ ਕਿਤੇ ਨਾ ਕਿਤੇ ਉਮੀਦ ਕੀਤੀ ਜਾਂਦੀ ਹੈ ਕਿ ਇਹਦੇ ਵਿੱਚ ਪ੍ਰਸ਼ਾਸਨ ਕੋਈ ਰੋਲ ਚੰਗਾ ਨਿਭਾ ਦੇਵੇ, ਸਰਕਾਰ ਕੋਈ ਰੋਲ ਚੰਗਾ ਨਿਭਾ ਦੇਵੇ। ਮੈਂ ਕੱਲ ਦੇਖ ਰਿਹਾ ਸੀਗਾ ਕਿ ਹਿਮਾਚਲ ਨੇ ਆਪਣੇ ਸੈਸ਼ਨ ਦੇ ਵਿੱਚ ਬਕਾਇਦਾ ਤੌਰ ਤੇ ਨੂੰ ਆਪ ਦਾ ਐਲਾਨਿਆ। ਸਾਡੇ ਵਾਲੇ ਤਾਂ ਜੇ ਚਿੱਠੀ ਵੀ ਪਿਛਲੇ 60,000 ਕਰੋੜੇ ਮੰਗੀ ਜਾਂਦੇ ਸਾਡਾ ਉਹ ਰਹਿੰਦਾ ਉਹ ਦੇ ਦਿਓ, ਇਸ ਨੂੰ ਆਪ ਦਾ ਐਲਾਨਣ ਦੀ ਵੀ ਕੋਸ਼ਿਸ਼ ਨਹੀਂ ਕਰ ਰਹੇ। ਉਹ ਤਾਂ ਉਹਨਾਂ ਦੀ ਕੋਈ ਇਹੋ ਜਿਹੀ ਪਹੁੰਚ ਅਪਰੋਚ ਨਹੀਂ, ਜੇ ਸਰਕਾਰ ਦੀ ਤਾਂ ਵਿਰੋਧੀ ਧਿਰ ਦੀ ਵੀ ਨਹੀਂ। ਪਰ ਜਿਹੜੇ ਸਰਕਾਰ ਦੇ ਆਕਾ ਨੇ ਉਹਨਾਂ ਦਾ ਰੋਲ ਇਸ ਵਾਰ ਹੈਰਾਨ ਹੀ ਨਹੀਂ ਕਰ ਰਿਹਾ, ਪੰਜਾਬ ਨੂੰ ਪਰੇਸ਼ਾਨ ਵੀ ਕਰ ਰਿਹਾ। ਹਰ ਪੰਜਾਬ ਦੇ ਬੋਰਡ ਦੇ ਉੱਤੇ, ਬੈਨਰ ਦੇ ਉੱਤੇ ਕੇਜਰੀਵਾਲ ਭਗਵੰਤ ਮਾਨ ਤੋਂ ਮੂਹਰੇ ਨਜ਼ਰ ਆਉਂਦਾ, ਆਪਣੇ ਆਪ ਨੂੰ ਮੁੱਖ ਮਹਿਮਾਨ ਲਿਖਾਉਂਦਾ ਤੇ ਮੁੱਖ ਮੰਤਰੀ ਵਾਂਗ ਟ੍ਰੀਟ ਕਰਦਾ। ਪਰ ਜਦੋਂ ਆਫਤਾਈ ਤੇ ਸਭ ਤੋਂ ਪਹਿਲਾਂ ਪੰਜਾਬ 'ਚ ਉਹੀ ਭੱਜਿਆ ਜਿਵੇਂ ਜਹਾਜ਼ ਡੁੱਬਦੇ 'ਚ ਚੂਹੇ ਛਾਲਾਂ ਮਾਰਦੇ ਹਨ, ਉਵੇਂ ਮਨੀਸ਼ ਸਿਸੋਦੀਆ, ਕੇਜਰੀਵਾਲ, ਸਤਿੰਦਰ ਜੈਨ, ਇਹਨਾਂ ਦੀ ਸਾਰੀ ਆ ਟੁਕੜੀ ਦਿੱਲੀ ਨੂੰ ਭੱਜ ਗਈ। ਤੇ ਜਦੋਂ ਲੋਕਾਂ ਨੇ ਮਤਲਬ ਕਿ ਸੋਸ਼ਲ ਮੀਡੀਆ ਤੋਂ ਲੈ ਕੇ ਮੀਡੀਆ ਦੇ ਵਿੱਚ ਵਿਖਿਆਨ ਸ਼ੁਰੂ ਕੀਤਾ ਵੀ ਕਿੱਥੇ ਨੇ ਉਹ, ਫਿਰ ਪ੍ਰਗਟ ਵੀ ਹੋਈ ਇੱਕ ਟਵੀਟ ਦੇ ਰੂਪ ਦੇ ਵਿੱਚ। ਤੇ ਕਹਿੰਦੇ ਜੀ ਕੇਜਰੀਵਾਲ ਜੀ ਨੇ ਟਵੀਟ ਕੀਤਾ ਕਿ ਪੰਜਾਬ ਦੇ ਲੋਕਾਂ ਦੀ ਸਹਾਇਤਾ ਕਰਨ ਲਈ ਮੈਂ ਦਿੱਲੀ 'ਚ ਘਰ ਘਰ ਜਾ ਕੇ ਰਾਹਤ ਰਾਸ਼ੀ ਇਕੱਠੀ ਕਰੂੰਗਾ ਜਾਂ ਜੋ ਰਾਹਤ ਸਮੱਗਰੀ ਹੈ ਉਹ ਇਕੱਠੀ ਕਰੂੰਗਾ। ਮਤਲਬ ਇਹ ਤੁਸੀਂ ਪਾਰਟੀ ਦੇ ਮੁਖੀ ਹੋ ਤੇ ਜੇ ਪੰਜਾਬ 'ਚ ਤੁਸੀਂ ਮੁੱਖ ਮੰਤਰੀ ਨੂੰ ਟਵੀਟ ਕਰਦੇ ਹੋ ਤਾਂ ਪੁੱਛੋ ਫਿਰ ਜਿਹੜਾ ਤੁਸੀਂ ਆਪਣੇ ਥੱਲੇ ਮੁੱਖ ਮੰਤਰੀ ਲਾਇਆ ਹੋਇਆ ਹੈ ਨਾ, ਕਿ ਉਹਨੂੰ ਘੱਟੋ ਘੱਟ ਇਹ ਤਾਂ ਪੁੱਛੋ ਵੀ ਹੋਇਆ ਕਿਉਂ, ਉਹਦੀ ਕੋਈ ਜ਼ਿੰਮੇਵਾਰੀ, ਪ੍ਰਸ਼ਾਸਨ ਦੀ ਕੋਈ ਜ਼ਿੰਮੇਵਾਰੀ ਤੈਅ ਕਰਾ ਲਓ। ਜੇ ਕਰਨਾ ਤਾਂ ਕੇਂਦਰ ਦੇ ਜਾ ਕੇ ਦਰ ਤੇ ਬੈਠ ਕੇ ਆਡਾ ਲੈ ਲਓ ਕੋਈ ਕਿ ਹਾਂ ਜੀ ਅਸੀਂ ਪੰਜਾਬ ਲਈ ਆਹ ਕਰਕੇ ਦੇ ਰਹੇ ਹਾਂ, ਪੈਕੇਜ ਲਵਾਨ ਕੇ ਦੇ ਰਹੇ ਹਾਂ, ਕੁਝ ਕਰਵਾ ਕੇ ਦੇ ਰਹੇ ਹਾਂ। ਮਤਲਬ ਕਹਿਣਾ ਕੀ ਚਾਹੁੰਦੇ ਹੋ ਤੁਸੀਂ? ਇਹਦਾ ਮਤਲਬ ਪੰਜਾਬ ਦੇ ਨਾਂ ਦੇ ਉੱਤੇ ਦਿੱਲੀ 'ਚ ਆਪਣੀਆਂ ਵੋਟਾਂ ਪੱਕੀਆਂ ਕਰ ਜਾ ਰਹੇ ਹੋ। ਸਹੀ ਤੁਸੀਂ ਦਿੱਲੀ 'ਚ ਲੋਕਾਂ ਨੂੰ ਘਰ ਘਰ ਆਪਣੀ ਸ਼ਕਲ ਦਿਖਾਉਣ ਜਾ ਰਹੇ ਹੋ। ਕੀ ਹੁਣ ਲੱਗਦਾ ਕਿ ਪੰਜਾਬ 'ਚ ਨਹੀਂ ਵੜ ਹੋਣਾ, ਫਿਰ ਦਿੱਲੀ 'ਚ ਇੱਥੇ ਆ ਗਈ? ਇੰਨੀ ਦੇਰ ਦੀ ਦਿੱਲੀ ਭੁੱਲੀ ਸੀ।
ਸਹੀ। ਸੋ ਇੱਕ ਘਟੀਆ ਸਿਆਸਤ ਨੇ ਵੱਧ ਪੰਜਾਬ ਨੂੰ ਡੁਬੋਇਆ। ਔਰ ਮੈਨੂੰ ਤਾਂ ਇਹ ਲੱਗਦਾ ਕਿ ਜਿਵੇਂ ਪਠਾਨ ਮਾਜਰਾ ਹੋਰਾਂ ਨੇ ਬਾਗੀ ਸੁਰ ਅਲਾਪਿਆ, ਜੇ 2-4 ਹੋਰ ਅਲਾਪ ਗਏ ਤਾਂ ਐਕਤੀ ਇਹਨਾਂ ਦੀਆਂ ਨੀਹਾਂ 'ਚ ਹੜ੍ਹ ਵਾਲਾ ਪਾਣੀ ਪੈ ਜਾਣਾ ਤੇ ਇਹ ਇਮਾਰਤ ਕਦੇ ਵੀ ਢਹਿ ਢੇਰੀ ਹੋ ਸਕਦੀ ਹੈ ਆਪਣੀ। ਜੀ ਬਿਲਕੁਲ। ਸੋ ਜਿਹੜੇ ਸਿਆਸੀ ਇਹ ਮਹਿਲ ਝੂਠ ਦੀ ਬੁਨਿਆਦ ਤੇ ਸਾਰੇ ਦੀ ਇਮਾਰਤ ਆਪਾਂ ਨੂੰ ਪਤਾ ਹੀ ਹੈ ਜੀ ਨਹੀਂ ਕਿੱਡੀ ਕੁ ਮਜ਼ਬੂਤ ਹੈ। ਜਿਹੜੇ ਗੱਲਾਂ ਤੇ ਆਪ ਕਰਕੇ ਆਏ ਸੀ ਉਹਨਾਂ ਤੋਂ ਯੂ ਟਰਨ ਮਾਰੀ ਜਾਂਦੇ ਆ, ਮੁੱਕਰ ਜਾਂਦੇ ਨੇ। ਮੈਂ ਤਾਂ ਇਹ ਕਿਹਾ ਹੀ ਨਹੀਂ ਗਾ, ਲੋਕਾਂ ਨੂੰ ਕਹਿੰਦੇ ਹੁੰਦੇ ਸੀ ਸਵਾਲ ਕਰੋ। ਅੱਜ ਜਦੋਂ ਸਵਾਲ ਕਰਨਾ ਹੈ, ਸੰਤ ਸੀਚੇਵਾਲ ਤੋਂ ਲੈ ਕੇ ਤੇ ਭਗਵੰਤ ਮਾਨ ਹੋਣੀ ਲੋਕਾਂ ਨੂੰ PTC ਦੀ ਦੱਸਦੇ ਧੱਕੇ ਮਾਰ ਰਹੇ ਨੇ। ਉਧਰ ਮੋਦੀ ਸਾਹਿਬ ਦੀ ਖਾਸੀ ਚਰਚਾ ਜੀ। ਮੋਦੀ ਸਾਹਿਬ ਪਹਿਲਾਂ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਪੰਜਾਬ ਦੇ ਵਿੱਚ ਵੀ ਕੋਈ ਆਫਤ ਆਈ ਵੀ ਹੈ, ਪਰ ਹੁਣ ਕਹਿੰਦੇ ਵੀ ਕੇਂਦਰ ਨੇ ਹਾਲ ਤਾਂ ਜਾਣਾ। ਮੁੱਖ ਮੰਤਰੀ ਸਾਹਿਬ ਨਾਲ ਗੱਲ ਤਾਂ ਉਹਨਾਂ ਦੀ ਹੋ ਗਈ ਹੈ, ਪਰ ਰਾਹਤ ਕੋਈ ਨਹੀਂ। ਮੂੰਹ ਚੋਂ ਹਲੇ ਇਹ ਨਹੀਂ ਨਿਕਲਿਆ ਵੀ ਅਸੀਂ ਤੁਹਾਨੂੰ ਇੰਨੇ 1000 ਕਰੋੜ ਰੁਪਇਆ ਜਾਰੀ ਕਰ ਰਹੇ ਹਾਂ ਜਾਂ ਅਸੀਂ ਤੁਹਾਨੂੰ ਆਹ ਭੇਜ ਰਹੇ ਹਾਂ ਜਿਹਦੇ ਨਾਲ ਤੁਹਾਨੂੰ ਫੌਰੀ ਰਾਹਤ ਮਿਲੂਗੀ। ਬਿਲਕੁਲ ਜੀ, ਇਹ ਇੱਕ ਵੱਡੀ ਪੀੜਤ ਗੱਲ ਹੈ ਕਿ ਜੇ ਸੂਬਾ ਸਰਕਾਰ ਇਸ ਸਥਿਤੀ ਦੇ ਵਿੱਚ ਹੈ ਤਾਂ ਕੇਂਦਰ ਵੀ ਉਸ ਨਾਲ ਵੀ ਜ਼ਿਆਦਾ ਮਾੜੀ ਹਾਲਤ ਦੇ ਵਿੱਚ ਹੈ। ਕੇਂਦਰ ਨੇ ਵੀ ਪੰਜਾਬ ਕੰਨੀ ਜਿਵੇਂ ਪੂਰੀ ਪਿੱਠ ਕੀਤੀ ਹੋਈ ਹੈ। ਵੈਸੇ ਵੀ ਚਲੋ ਦਿੱਲੀ ਦੇ ਹਵਾਲੇ ਨਾਲ ਤਾਂ ਅਕਸਰ ਚਰਚਾ ਰਹਿੰਦੀ ਹੈ ਕਿ ਦਿੱਲੀ ਪੰਜਾਬ ਨਾਲ ਵਫਾ ਨਹੀਂ ਕਮਾਉਂਦੀ, ਜਿਹੜਾ ਮਰਜ਼ੀ ਦਿੱਲੀ ਦੇ ਤਖਤ ਤੇ ਬੈਠਾ ਹੋਵੇ। ਪਰ ਬੀਜੇਪੀ ਤਾਂ ਪੱਬਾਂ ਭਾਰ ਹੋਈ ਹੋਈ ਸੀ ਕਿ ਪੰਜਾਬ ਦੇ ਵਿੱਚ ਅਸੀਂ ਆਏ ਖੜੇ ਹਾਂ, ਅਸੀਂ ਪੰਜਾਬ ਦੇ ਸੇਵਾ 'ਚ ਅਸੀਂ ਲੱਗੇ ਹਾਂ, ਪੰਜਾਬ ਦਾ ਫਿਕਰ ਮੋਦੀ ਜੀ ਨੂੰ ਹੈ, ਪੰਜਾਬ ਦੀ ਕਿਸਾਨੀ ਦਾ ਫਿਕਰ ਹੈ ਜੀ, ਸਿੱਖੀ ਦਾ ਫਿਕਰ ਹੈ ਜੀ, ਹੈ ਤੇ ਇਸ ਲਈ ਜੀ ਅਸੀਂ ਕੈਂਪ ਲਾ ਰਹੇ ਹਾਂ, ਕੇਂਦਰੀ ਯੋਜਨਾਵਾਂ। ਹੁਣ ਕੈਂਪ ਕਿੱਥੇ ਗਏ ਹੋ? ਹੁਣ ਉਹ ਕੈਂਪ ਹੜ੍ਹ ਪੀੜਤ ਖੇਤਰਾਂ 'ਚ ਕਿਉਂ ਨਹੀਂ ਲੱਗੇ? ਹੁਣ ਉਹੀ ਲੀਡਰਸ਼ਿਪ ਜਿਹੜੀ ਉੱਥੇ ਕੁਰਸੀ ਬੈਠ ਕੇ ਗਲਾਂ 'ਚ ਪਟਕੇ ਪਾ ਸਨਮਾਨਿਤ ਕਰਦੀ ਸੀ, ਆ ਵੀ ਆ ਗਿਆ, ਆ ਵੀ ਆ ਗਿਆ, ਹੁਣ ਉਹ ਉਹਨਾਂ ਪਿੰਡਾਂ ਦੇ ਵਿੱਚ ਕਿਉਂ ਨਹੀਂ ਪਹੁੰਚੀ ਜਿੱਥੇ ਪਾਣੀ ਖੜਾ? ਸੋ ਵੈਸੇ ਤਾਂ ਬਾਕੀ ਧਿਰ ਵੀ ਨਹੀਂ ਆ ਚਿੱਟ ਕਪੜੀਏ ਕਾਂਗਰਸੀ ਕਿਹੜਾ ਆਪਣੇ ਪੈਰ ਥੱਲੇ ਲੱਗਣ ਦੇ ਰਹੇ ਨੇ, ਕਿਤੋਂ ਵੀ ਨਹੀਂ ਲੱਭ ਰਹੇ। ਠੀਕ ਹੈ, ਸੁਖਬੀਰ ਬਾਦਲ ਆਪਣੀ ਸਿਆਸੀ ਜ਼ਮੀਨ ਤਲਾਸ਼ਣ ਲਈ ਤੁਰੇ ਫਿਰ ਰਹੇ ਨੇ, ਪਰ ਪੈਰਲਲ ਤਰਨਤਾਰਨ ਦੇ ਵਿੱਚ ਆਪਣੀ ਸਿਆਸੀ ਰੈਲੀਆਂ ਵੀ ਕਰੀ ਜਾ ਰਹੇ ਨੇ ਤੇ ਸੱਤਾਧਾਰੀ ਧਿਰ ਵੀ ਕੈਮਰੇ ਵਾਲੇ ਵੱਧ ਲੈ ਕੇ ਜਾਂਦੇ ਨੇ ਤੇ ਕੰਮ ਘੱਟ ਕਰਕੇ ਆਉਂਦੇ ਨੇ। ਤੇ ਉਹ ਸਾਰਿਆਂ ਦੇ ਵਿੱਚ ਬੀਜੇਪੀ ਤਾਂ ਕਿਤੇ ਰਾਜਨੀਤਿਕ ਤੌਰ ਤੇ ਵੀ ਨਹੀਂ ਲੱਭੀ। ਜੇ ਦੂਜੀਆਂ ਧਿਰਾਂ ਰਾਜਨੀਤੀ ਕਰ ਰਹੀਆਂ ਤਾਂ ਮੈਂ ਕਹਿੰਦਾ ਕੇਂਦਰ ਵੀ ਰਾਜਨੀਤੀ ਉਹ ਕਰਨ ਲਈ ਆ ਜਾਂਦਾ। ਪੰਜਾਬ ਚਾਹੁੰਦਾ ਤਾਂ ਸਹੀ। ਤੁਸੀਂ ਇਹ ਦੇਖੋ ਕਿ ਅਫਗਾਨਿਸਤਾਨ 'ਚ ਭੁਚਾਲ ਆਇਆ ਤੇ ਨਰਿੰਦਰ ਮੋਦੀ ਨੇ ਟਵੀਟ ਕੀਤਾ ਕਿ ਜੀ ਅਸੀਂ ਭਾਰਤ ਅਫਗਾਨਿਸਤਾਨ ਦੇ ਨਾਲ ਖੜਾ। ਚੰਗੀ ਗੱਲ ਹੈ, ਕਿਸੇ ਤੇ ਮੁਸ਼ਕਲ ਆਏ ਤੇ ਤੁਸੀਂ ਖੜੋ, ਇਹਦੇ ਕੋਈ ਇਤਰਾਜ਼ ਨਹੀਂ। ਪਰ ਸਵਾਲ ਤਾਂ ਹੈ ਨਾ, ਇਹ ਇਤਰਾਜ਼ ਨਹੀਂ ਕਿ ਵੀ ਤੁਸੀਂ ਅਫਗਾਨਿਸਤਾਨ ਦੇ ਭੁਚਾਲਾਂ ਤੇ ਤਾਂ ਕਹਿੰਦੇ ਹੋ ਭਾਰਤ ਨਾਲ ਖੜੂਗਾ, ਸਹੀ ਪਰ ਪੰਜਾਬ ਦੇ ਲਈ ਤੁਸੀਂ ਇਹ ਵੀ ਨਹੀਂ ਕਹਿੰਦੇ ਕਿ ਹਾਂ ਕੇਂਦਰ ਸਰਕਾਰ ਤੁਹਾਡੇ ਨਾਲ ਖੜੂਗੀ ਜਾਂ ਨਾਲ ਖੜੀ ਹੈ। ਕਿਤੇ ਵੀ ਇੱਕ ਵੀ ਮਤਲਬ ਅਜਿਹਾ ਕੋਈ ਬਿਆਨ, ਕੋਈ ਟਿੱਪਣੀ ਹੈ ਨਾ। ਸਾਡਾ ਤਾਂ ਮੁੱਖ ਮੰਤਰੀ ਲੋਕਾਂ 'ਚ ਜਾ ਕੇ ਕਹਿੰਦਾ ਸੀ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਜਦੋਂ ਤਾਮਿਲਨਾਡੂ ਤੋਂ ਆਏ ਕਿ ਇੰਨੀ ਹਾਲਤ ਮਾੜੀ ਹੈ। ਮਤਲਬ ਤੈਨੂੰ ਕੋਈ ਰਿਪੋਰਟ ਹੀ ਨਹੀਂ ਕਰਦਾ ਜਾਂ ਤੁਸੀਂ ਦੇਖਦੇ ਹੀ ਨਹੀਂ ਗੇ। ਉਸ ਤੋਂ ਬਾਅਦ ਨਰਿੰਦਰ ਮੋਦੀ ਹੋਰਾਂ ਦੇ ਇਸ ਟਵੀਟ ਦਾ ਇੱਕ ਪਾਸੇ, ਦੂਏ ਪਾਸੇ ਜੰਮੂ ਕਸ਼ਮੀਰ ਗਏ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ। ਮਤਲਬ ਲੰਘ ਕੇ ਤਾਂ ਇਸੇ ਧਰਤੀ ਤੋਂ ਗਏ ਨਾ, ਚਾਹੇ ਧਰਾਤਲ ਤੋਂ ਤੇ ਚਾਹੇ ਹਵਾਈ ਦੌਰੇ ਰਾਹੀਂ। ਠੀਕ ਹੈ, ਤੇ ਤੁਹਾਨੂੰ ਪੰਜਾਬ ਚੇਤੇ ਹੀ ਨਹੀਂ ਆਇਆ ਕਿ ਪੰਜਾਬ ਦੇ ਵਿੱਚ ਵੀ ਹਾਲਤ ਕੀ ਹੈ। ਸਹੀ। ਤੇ ਇਸ ਲਈ ਠੀਕ ਹੈ, ਜੰਮੂ ਜਾਓ, ਜੰਮੂ ਵੀ ਸਾਡਾ ਹੀ ਭਰਾ ਹੈ, ਸਾਡੇ ਹੀ ਖੇਤਰ ਤੋਂ, ਉੱਥੇ ਵੀ ਲੋਕ ਹੀ ਨੇ, ਸਹੀ ਗੱਲ, ਸਾਰਾ ਕੁਝ ਸਾਂਝੇ, ਉੱਥੇ ਵੀ ਲੋਕ ਨੇ, ਉਹਨਾਂ ਦੀ ਮਦਦ ਕਰੋ। ਪਰ ਪੰਜਾਬ ਦੀ ਕਿਉਂ ਨਹੀਂ? ਸਵਾਲ ਤਾਂ ਇਹ ਹੈ, ਪੰਜਾਬ ਨਾਲੇ ਵਿਤਕਰਾ ਕਿਉਂ? ਫਿਰ ਕਹਿੰਦੇ ਜੀ ਨਹੀਂ ਜੀ, ਸਰਕਾਰ ਦੇ ਮੰਤਰੀ ਸਾਹਿਬ ਮੀਡੀਆ ਨੂੰ ਦੱਸਦੇ ਨੇ ਜੀ ਕਿ ਗ੍ਰਹਿ ਮੰਤਰੀ ਸਾਹਿਬ ਨੇ ਹਾਲ ਜਾਣਿਆ। ਗ੍ਰਹਿ ਮੰਤਰੀ ਸਾਹਿਬ ਨੇ ਰਾਜਪਾਲ ਨਾਲ ਵੀ ਗੱਲ ਕਰ ਲਈ, ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰ ਲਈ। ਹਾਲ ਜਾਣਨਾ, ਹਾਲ ਪੁੱਛਣਾ ਹੋਰ ਗੱਲ ਹੁੰਦੀ ਹੈ, ਜ਼ਖਮਾਂ ਤੇ ਮੱਲਮ ਲਾਉਣਾ ਹੋਰ ਗੱਲ ਹੁੰਦੀ ਹੈ। ਸੋ ਜਿੰਨਾ ਮੱਲਮ ਕਿੱਥੇ ਹੈ? ਇਹ ਦੁੱਖ ਵੰਡਾਇਆ ਕਿੱਥੇ ਤੁਸੀਂ? ਸੋ ਇਸ ਲਈ ਬੀਜੇਪੀ ਵੀ ਸਿਰਫ ਉੱਪਰੋਂ ਦਿਖਾਵਾ ਪ੍ਰਗਟਾਵਾ ਦੇ ਹਵਾਲੇ ਨਾਲ ਇੰਨਾ ਹੋ ਗਿਆ ਕਿ ਖਬਰਾਂ ਲੱਗ ਜਾਣਗੀਆਂ ਕਿ ਅਮਿਤ ਸ਼ਾਹ ਨੇ ਹਾਲ ਪੁੱਛਿਆ ਜੀ। ਹਾਲ ਪੁੱਛ ਕੇ ਕੀਤਾ ਕੀ ਅਜੇ ਤੱਕ? ਸੋ ਇਸ ਲਈ ਇਹ ਵੱਡਾ ਸਵਾਲ ਖੜਾ ਹੈ ਕਿ ਕੇਂਦਰ ਵੀ ਪੰਜਾਬ ਦੇ ਕੰਨੀ ਉਹੋ ਜਿਹਾ ਰੁਖ ਨਹੀਂ ਕਰ ਰਹੀ ਤੇ ਸਾਡੀ ਸਿਆਸੀ ਧਿਰਾਂ ਦੀ ਤਾਂ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ। ਜੀ ਬਿਲਕੁਲ ਬਿਲਕੁਲ। ਅਸੀਂ ਲੋਕਾਂ ਦੇ ਹਾਲ ਜਾਣਨ ਦਾ ਵਿਰੋਧ ਨਹੀਂ ਕਰਦੇ, ਪਰ ਅਸੀਂ ਤੁਹਾਡੇ ਨਾਲ ਇੰਨਾ ਕੁ ਗਿਲਾ ਤਾਂ ਕਰ ਹੀ ਸਕਦੇ ਹਾਂ ਭਾਈ, ਅਸੀਂ ਵੀ ਉਹਨਾਂ ਲੋਕਾਂ 'ਚ ਹੀ ਹਾਂ, ਸਾਡਾ ਵੀ ਜਾਣ ਲਓ ਹਾਲ। ਅਸੀਂ ਵੀ ਉਸੇ ਮੈਪ ਤੇ ਹੀ ਹਾਂ, ਅਸੀਂ ਵੀ ਉਸੇ ਦੇਸ਼ ਦੀ ਬਾਉਂਡਰੀ ਦੇ ਵਿੱਚ ਹੀ ਹੈ। ਨਹੀਂ ਦੇਖੋ, ਹਾਂਜੀ, GST ਤੁਸੀਂ ਇੱਥੋਂ ਵੀ ਤਾਂ ਕਲੈਕਟ ਕਰਕੇ ਸਭ ਤੋਂ ਵੱਧ ਸਾਰਾ ਕੁਝ, ਉਹ ਵੀ ਸਮੇਂ ਸਿਰ ਨਹੀਂ ਮੋੜਦੇ। ਪੇਂਡੂ ਵਿਕਾਸ ਫੰਡ ਤੋਂ ਹੀ ਸਾਡਾ ਨਹੀਂ ਮੋੜਦੇ, ਹੈ ਨਾ। ਹੋਰ ਕਿੰਨੀਆਂ ਯੋਜਨਾਵਾਂ ਦਾ ਪੈਸਾ ਅਟਕਿਆ ਪਿਆ ਤੇ ਸਾਡੇ ਮੁੱਖ ਮੰਤਰੀ ਸਾਹਿਬ ਚਿੱਠੀ ਲਿਖ ਦਿੰਦੇ ਕਿ ਲੋ ਜੀ ਮੈਂ ਚਿੱਠੀ ਲਿਖਤੀ ਕੇਂਦਰ ਨੂੰ। ਭਰਾਵਾ ਤੁਸੀਂ ਤਾਂ ਧਰਨਿਆਂ 'ਚ ਜੰਮੇ ਸੀ, ਧਰਨਾ ਲਾਉਣਾ ਭੁੱਲ ਗਏ। ਕੇਜਰੀਵਾਲ ਲਈ ਤਾਂ ਬਹੁਤ ਛੇਤੀ ਧਰਨਾ ਲੱਗਦਾ। ਨਹੀਂ, ਧਰਨਾ ਲਾਉਣਗੇ ਜਦੋਂ ਸੌਰਵ ਭਾਰਦਵਾਜ ਨੂੰ ਫੜ ਲਿਆ, ਮਨੀਸ਼ ਸਿਸੋਦੀਆ ਨੂੰ ਫੜ ਲਿਆ, ਉਦੋਂ ਧਰਨਾ ਲਾ ਦੇਣਗੇ ਜੀ। ਨਹੀਂ ਆਇਆ ਸੀ, ਜਦੋਂ ਸੌਰਵ ਭਾਰਦਵਾਜ ਦਾ ਮਾਮਲਾ ਆਇਆ ਤਾਂ ਸੋਸ਼ਲ ਮੀਡੀਆ ਤੇ ਇਹਨਾਂ ਦੇ ਲੀਡਰਾਂ ਦਾ ਹੜ ਆ ਗਿਆ ਸੀ ਤੇ ਹੜਾਂ ਦੇ ਮਾਮਲੇ 'ਚ ਕੋਈ ਟਿੱਪਣੀ ਵੀ ਨਹੀਂ ਲੱਭਦੀ ਕਿਸੇ ਦੀ। ਨਾ ਜੀ। ਤੇ ਅਗਲੀ ਗੱਲ ਇਹਨਾਂ ਦੀ ਕੋਈ ਕਰ ਲਈਏ ਸ਼ਰਮਾ ਜੀ, ਭਾਖੜਾ ਡੈਮ ਤੇ ਮੁੱਖ ਮੰਤਰੀ ਸਾਹਿਬ ਕਦੇ ਗੱਡੀ ਭਜਾ ਲੈਂਦੇ ਸੀ, ਕਦੇ ਉੱਥੇ ਭੱਜੇ ਫਿਰਦੇ ਸੀ, ਹਫਾ ਦਫੀ ਹੋਏ ਫਿਰਦੇ ਸੀ, ਸਾਹੋ ਸਾਹੀ ਹੋਏ ਫਿਰਦੇ ਸੀ।
ਮੈਂ ਤਾਂ ਆਪੇ ਮੂਹਰੇ ਖੜ ਜੂ, ਮੈਂ ਕਰ ਦੂੰ, ਫਲਾਂ ਕਰ ਦੂੰ। ਕਹਿੰਦੇ ਕੰਟਰੋਲ ਹੁਣ CISF ਨੇ ਸੰਭਾਲ ਹੀ ਲਿਆ ਜੀ। ਬਿਲਕੁਲ ਜੀ ਪ੍ਰਵੀਨ ਜੀ, ਆਪਾਂ ਜਿਸ ਦਿਨ ਮੁੱਖ ਮੰਤਰੀ ਭਗਵੰਤ ਮਾਨ ਭਾਜਪਾ ਦਿਖਾ ਰਹੇ ਸੀ ਚੰਡੀਗੜ੍ਹ ਤੋਂ ਨੰਗਲ ਤੋਂ ਚੰਡੀਗੜ੍ਹ ਕੇ, ਦੇਖੋ ਜੀ ਮੈਂ ਫੱਟਾ ਚੱਕਣ ਲੱਗੇ ਸੀ ਜੀ, ਮੈਂ ਰੋਕ ਲਿਆ। ਹਾਂਜੀ, ਆਪਾਂ ਉਸ ਸਮੇਂ ਗੱਲ ਕਰ ਰਹੇ ਸੀ ਵੀ ਕੇਂਦਰ ਨੇ ਤਾਂ ਆਪਣਾ ਰੁਖ ਸਪਸ਼ਟ ਕਰਤਾ, ਗ੍ਰਹਿ ਮੰਤਰਾਲੇ ਵੱਲੋਂ ਸਪਸ਼ਟ ਹੋ ਗਿਆ ਸੀਗਾ ਕਿ ਆਉਂਦੇ ਸਮੇਂ ਚ CSF ਨੇ ਕੰਟਰੋਲ ਸੰਭਾਲ ਲੈਣਾ। ਪਰ ਉਸ ਤੋਂ ਬਾਅਦ ਸੱਤਾਧਾਰੀ ਧਿਰ ਦਾ, ਸਰਕਾਰ ਦਾ, ਇਹਨਾਂ ਦੀ ਪਾਰਟੀ ਦਾ, ਇਹਨਾਂ ਕਿਸੇ ਦਾ ਕੋਈ ਇਹੋ ਜਿਹਾ ਵਿਰੋਧੀ ਬਿਆਨ ਨਹੀਂ ਆਇਆ ਕਿ ਵੀ ਇਹ ਨਹੀਂ ਹੋਣ ਦਿਆਂਗੇ। ਉਸ ਤੋਂ ਬਾਅਦ ਆਪਾਂ ਫੇਰ ਗੱਲ ਕੀਤੀ ਜਦੋਂ ਉਹਨਾਂ ਦਾ ਵਕਤ ਉਰੇ ਨਿਸ਼ਾਨਦੇਹੀ ਕਰਨ ਆਇਆ ਨੰਗਲ ਦੇ ਵਿੱਚ ਕਿ ਜੀ ਆਹ ਕੁਆਟਰ ਨੇ ਜੀ, ਆਹ ਦੇਣੇ ਜੀ, ਜੀ ਇਹਨਾਂ ਦੀ ਮੁਰੰਮਤ ਕਰਾਓ ਜੀ। ਉਸ ਸਮੇਂ ਵੀ ਆਪਾਂ ਗੱਲ ਕੀਤੀ ਕਿ ਭਾਈ ਕੇਂਦਰ ਤਾਂ ਆਪਣੀ ਨਿਸ਼ਾਨਦੇਹੀਆਂ ਲਾਉਂਦਾ ਫਿਰਦਾ ਹੈ ਤੇ ਤੁਸੀਂ ਕਿਉਂ ਨਹੀਂ ਰੋਕ ਪਾਉਂਦੇ। ਉਸ ਸਮੇਂ ਵੀ ਇਹਨਾਂ ਦਾ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਬੋਲਿਆ, ਇੱਥੋਂ ਤੱਕ ਕਿ ਵਿਰੋਧੀ ਧਿਰ ਵੀ ਨਹੀਂ ਰੜਕੀ। ਉਸ ਤੋਂ ਬਾਅਦ ਕੁਆਟਰਾਂ ਦੀ ਮੁਰੰਮਤ ਹੋ ਗਈ, ਤੈਅ ਹੋ ਗਿਆ ਕਿ 200 ਬੰਦਾ ਆ ਰਿਹਾ ਜੀ, ਤਰੀਕ ਨਿਸ਼ਚਿਤ ਹੋ ਗਈ, ਤਦ ਵੀ ਇਹਨਾਂ ਵੱਲੋਂ ਕੋਈ ਚਿੱਠੀ ਪੱਤਰ ਨਹੀਂ, ਕੋਈ ਰੋਸਾ ਨਹੀਂ। ਆਖਰ 200 ਬੰਦਾ ਨੰਗਲ ਪਹੁੰਚ ਗਿਆ ਜੀ। ਨੰਗਲ ਪਹੁੰਚ ਕੇ ਉਹਨਾਂ ਕੁਆਟਰਾਂ ਦੇ ਵਿੱਚ ਉਹਨਾਂ ਦਾ ਰਹਿਣ ਟਿਕਾਣਾ ਬਣ ਗਿਆ। ਸਿਰਫ ਰਹਿਣ ਟਿਕਾਣਾ ਹੀ ਨਹੀਂ, ਇਹਨਾਂ ਦੀ ਟੀਮ ਇੱਕ ਉਸ ਪਿੰਡ ਤੱਕ ਵੀ ਗਈ ਜਿੱਥੇ ਭਾਖੜਾ ਡੈਮ ਹੈ, ਭਾਖੜਾ ਪਿੰਡ ਹੈ ਜਿਹੜਾ, ਉਹਦੇ ਨਾਲ ਹਿਮਾਚਲ ਤੇ ਪੰਜਾਬ ਦੀ ਜਿਹੜੀ ਹੱਦ ਹੈ, ਉੱਥੇ ਵੱਡਾ ਖੇਤਰ ਤੈਅ ਕਰੇ ਕਿ ਇੱਥੇ ਅਸੀਂ ਇੱਕ ਨਵੀਂ ਕਲੋਨੀ ਵਸਾਵਾਂਗੇ ਨਾ CSF ਦੇ ਮੁਲਾਜ਼ਮਾਂ ਲਈ, ਅਧਿਕਾਰੀਆਂ ਲਈ, ਸਾਰਿਆਂ ਲਈ। ਸਹੀ ਉਹ ਤਾਂ ਹੋਰ ਦਾ ਤੇ ਕਿਤੇ ਨਾ ਕਿਤੇ ਕਬਜ਼ਾ ਤਾਂ ਦੇਖੋ BBMP ਦੇ ਰਾਹੀਂ ਪਹਿਲਾਂ ਕੰਟਰੋਲ ਹੈ ਨਾ। ਡੈਮ ਸੇਫਟੀ ਐਕਟ ਦਾ ਸਾਡੀ ਤਰਫ ਵਿਰੋਧ ਨਹੀਂ ਕਰ ਪਾ ਰਹੀ, ਕਿਤੇ ਉਹ ਜੀ ਕੈਚ ਨਹੀਂ ਪਈ, ਕਿਤੇ ਉਸ ਨੂੰ ਰੱਦ ਕਰਾਉਣ ਦੀ ਪ੍ਰਕਿਰਿਆ ਚ ਨਹੀਂ ਪਈ। ਉਹਨਾਂ ਨੇ ਆਪਣੇ ਅਧਿਕਾਰੀ ਸੈਕਟਰੀ ਲਾ, ਸਾਰਾ ਕੁਛ ਲਾ, ਤੋਂ ਪਾਣੀਆਂ ਦਾ ਕੰਟਰੋਲ ਖੋਹ ਲਿਆ। ਤੇ ਤੁਸੀਂ ਕਹਿੰਦੇ ਸੀ ਨਹੀਂ ਜੀ ਸੁਰੱਖਿਆ ਲਈ ਸਾਡੀ ਉਹ ਪੁਲਿਸ ਕਮਾਲ ਹੈ, ਤੇ ਹੁਣ ਆਉਂਦੇ ਸਮੇਂ ਤਾਂ ਫੇਰ ਵਾਰੀ ਆਉਣੀ ਹੈ ਜੀ ਉਸ ਦੀ ਸਥਿਤੀ ਚ, ਜਦੋਂ ਦਿਨ ਮੁੜ ਕੇ ਆ ਗਏ, ਜਦੋਂ ਹਰਿਆਣਾ ਕਹਿੰਦਾ ਸੀਗੇ ਸਾਡਾ ਆਪਣਾ ਪਾਣੀ ਪਰਤ ਲਿਆ ਜੀ, ਸਾਨੂੰ ਹੋਰ ਦਿਓ ਜੀ। ਜਿਹੜੀ BBMP ਦੇ ਚੀਫ ਨੂੰ ਘੇਰ ਲੂਗੀ ਤੇ ਤੁਹਾਨੂੰ ਅੰਦਰ ਜਾਣ ਦਊਗੀ, ਤੁਹਾਨੂੰ ਧਰਨਾ ਲਾਉਣ ਦਊਗੀ। ਹੁਣ ਉਲਟਾ ਹੋਊਗਾ, ਹੁਣ ਤੁਹਾਨੂੰ ਘੇਰ CSF ਅਗਲੇ ਨੇ ਲਾਤੀ ਤੇ ਥੋੜੀ ਪੰਜਾਬ ਪੁਲਿਸ ਦੀ ਜਦੋਂ ਟੁਕੜੀ ਵਾਪਸ ਤਦ ਵੀ ਵਿਰੋਧ ਨਹੀਂ ਕਰ ਸਕੇ। 150 ਦੇ ਕਰੀਬ ਮੁਲਾਜ਼ਮਾਂ ਨੇ 31 ਤਰੀਕ ਨੂੰ, 31 ਅਗਸਤ ਨੂੰ ਜੀ BBMP ਦਾ ਭਾਖੜਾ ਡੈਮ ਦਾ ਕੰਟਰੋਲ ਆਪਣੇ ਕੰਟਰੋਲ ਚ ਲੈ ਲਿਆ, ਆਪਣੀ ਸੁਰੱਖਿਆ ਹੇਠ ਲੈ ਲਿਆ, ਤੇ ਪੰਜਾਬ ਪੁਲਿਸ ਫਰਕ ਕਰਕੇ ਤੋਰਤੀ ਅਗਲਿਆਂ ਨੇ ਕਿ ਜਾਓ ਬਈ ਤੁਹਾਡੀ ਛੁੱਟੀ ਹੈ। ਤੇ 200 ਦੇ ਕਰੀਬ ਬੰਦੇ ਪਹੁੰਚੇ, ਉਹਨੇ ਪਤਾ ਲੱਗ ਰਿਹਾ ਕਿ ਹੋਰ 100 ਦੇ ਕਰੀਬ ਬੰਦਾ ਆਉਂਦੇ ਦਿਨਾਂ ਚ ਉੱਥੇ ਆਉਣਾ। ਸੋ ਕਰੀਬ ਇਹ 300 ਦੇ ਕਰੀਬ ਸ਼ਾਇਦ CSF ਦੇ ਜਵਾਨ ਹੋਣਗੇ ਜਿਹੜੇ ਰੋਟੇਸ਼ਨ ਚ 150 ਦੇ 200 ਦੇ ਰੋਟੇਸ਼ਨ ਦੇ ਵਿੱਚ ਆਪਣੀ ਡਿਊਟੀ ਨਿਭਾਉਣਗੇ। ਸੋ BBMP ਦੇ ਉੱਤੇ, ਭਾਖੜਾ ਡੈਮ ਦੇ ਉੱਤੇ, ਪੂਰਾ ਪਾਣੀਆਂ ਦੇ ਉੱਤੇ ਕੇਂਦਰੀ ਕੰਟਰੋਲ ਹੋ ਗਿਆ ਜੀ। ਸਾਡੇ ਵਾਲੇ ਸਿਰਫ ਉਦੋਂ ਸਾਹਮਣੇ ਆਉਂਦੇ ਨੇ ਜਦੋਂ ਲੱਗਦਾ ਕਿ ਫੱਟਾ ਲਵਾਉਣਾ। ਹੁਣ ਪਾਣੀਆਂ ਦੇ ਰਾਖੇ ਵਾਲਾ ਫੱਟਾ ਸੋਸ਼ਲ ਮੀਡੀਆ ਤੇ ਤਾਂ ਘੁੰਮੇ ਰਿਹਾ ਨਾ, ਜਿਵੇਂ ਲੋਕ ਪੁੱਛਦੇ ਜੀ ਕਿ ਹੁਣ ਕਿੱਥੇ ਆ ਪਾਣੀਆਂ ਦਾ ਰਾਖਾ ਜੀ। ਸੋ ਇਸ ਲਈ ਇਸ਼ਤਿਹਾਰਬਾਜ਼ੀ ਕਰਨਾ, ਬਿਆਨਬਾਜ਼ੀ ਕਰਨਾ ਹੋਰ ਹੁੰਦਾ, ਰਾਜਨੀਤਿਕ ਤੌਰ ਤੇ ਲੜਾਈ ਲੜਨਾ ਹੋਰ ਗੱਲ ਹੈ। ਪੰਜਾਬ ਦੀ ਰਾਜਨੀਤਿਕ ਕੋਈ ਵੀ ਧਿਰ ਸੂਬੇ ਪ੍ਰਤੀ, ਸੂਬੇ ਦੇ ਹੱਕਾਂ ਨੂੰ ਧਿਆਨ ਚ ਰੱਖ ਕੇ ਕੋਈ ਲੜਾਈ ਲੜਦੀ ਨਜ਼ਰ ਨਹੀਂ ਆ ਰਹੀ ਜੀ। ਬਿਲਕੁਲ। ਤੇ ਉਧਰ ਮੋਦੀ ਸਾਹਿਬ ਅਕਸਰ ਹੀ ਇੱਕ ਸ਼ਬਦ ਵਰਤਦੇ ਹੁੰਦੇ ਸ਼ਰਮਾ ਜੀ, ਕਹਿੰਦੇ ਆਪਦਾ ਮੈਂ ਅਫਸਰ। ਤੇ ਹੁਣ ਜਿੱਥੇ ਪੂਰਾ ਦੇਸ਼ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਨਾਲ ਜੂਝ ਰਿਹਾ, ਉੱਤਰੀ ਭਾਰਤ ਦੇ ਵਿੱਚ ਜੰਮੂ ਤੋਂ ਲੈ ਕੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਹੈ, ਤੇ ਹੋਰ ਜਿਹੜੀਆਂ ਥਾਵਾਂ ਨੇ ਉੱਥੇ ਵੀ ਕਈ ਚੁਣੌਤੀਆਂ ਨੇ ਆਪੋ ਆਪਣੇ ਤਰ੍ਹਾਂ ਦੀਆਂ। ਇਹਦੇ ਦਰਮਿਆਨ ਕਹਿੰਦੇ ਇੱਕ ਦੇਸ਼ ਤੇ ਇੱਕ ਚੋਣ ਦੇ ਮਾਮਲੇ ਦੇ ਵਿੱਚ ਮੋਦੀ ਸਰਕਾਰ ਅੱਗੇ ਵੱਧ ਗਈ ਹੈ ਜੀ ਹੁਣ। ਪ੍ਰਵੀਨ ਜੀ, ਜਿਸ ਦਿਨ ਇੱਕ ਦੇਸ਼ ਇੱਕ ਚੋਣ ਨੂੰ ਲੈ ਕੇ ਮਾਮਲਾ ਸਾਹਮਣੇ ਆਇਆ, ਇੱਕ ਤਾਂ ਕੋਈ ਸੁਹਿਰਦ ਧਿਰਾਂ ਦੇਸ਼ ਭਰ ਦੇ ਵਿੱਚ ਸੁਹਿਰਦ ਧਿਰਾਂ ਇਸ ਤੇ ਸਵਾਲ ਖੜਾ ਕਰਦੀਆਂ ਰਹੀਆਂ ਕਿ ਇੱਕ ਤਾਂ ਇਹ ਬਿਲਕੁਲ ਬੇਤੁਕਾ ਲੌਜਿਕ ਹੈ ਕਿ ਇਹਦੇ ਨਾਲ ਖਰਚਾ ਘੱਟ ਜੂਗਾ ਜੀ, ਇਹਦੇ ਨਾਲ ਆਹ ਹੋ ਜੂਗਾ ਜੀ, ਇਕੱਠੀਆਂ ਚੋਣਾਂ ਕਰਾਉਣ ਨਾਲ। ਉਲਟਾ ਅਸਰ ਇਹ ਪੈਣਾ ਕਿ ਇੱਕ ਤਾਂ ਸੂਬਿਆਂ ਦੇ ਅਧਿਕਾਰਾਂ ਤੇ ਅਸਰ ਪੈ ਜਾਣਾ, ਕਿਉਂਕਿ ਜਦੋਂ ਕੇਂਦਰੀ ਚੋਣਾਂ, ਆਮ ਚੋਣਾਂ, ਵਿਧਾਨ ਸਭਾ ਚੋਣਾਂ ਦੇ ਨਾਲ ਹੋਣਗੀਆਂ ਤਾਂ ਤੁਹਾਡੇ ਸਥਾਨਕ ਮੁੱਦੇ ਪਿੱਛੇ ਰਹਿ ਜਾਣਗੇ, ਰਾਸ਼ਟਰੀ ਮੁੱਦੇ, ਰਾਸ਼ਟਰੀ ਪਾਰਟੀਆਂ ਦਾ ਉਹ ਰਾਸ਼ਟਰੀਕਰਨ ਹੋਣ ਦਾ ਖੇਤਰ ਹੋਰ ਵੱਧ ਜੂਗਾ। ਸੋ ਇਸ ਲਈ ਇੱਕ ਤਾਂ ਇਹ ਮੁੱਦਾ ਸੀਗਾ। ਦੂਸਰਾ, ਫਿਰ ਸੂਬਿਆਂ ਦੇ ਆਪਣੇ ਜੋ ਪਹਿਲੂ ਨੇ ਉਹ ਕਿਤੇ ਨਾ ਕਿਤੇ ਦਰਕਨਾਰ ਹੋ ਜਾਣਗੇ ਔਰ ਕੇਂਦਰੀ ਕੰਟਰੋਲ ਵੱਧ ਜੂਗਾ। ਤੀਸਰਾ, ਫਿਰ ਇਹਦੇ ਵਿੱਚ ਇਹ ਮੁੱਦਾ ਬਹੁਤ ਆਉਂਦਾ ਸੀਗਾ, ਜਦੋਂ ਇਕੱਠੀਆਂ ਚੋਣਾਂ ਦੀ ਪ੍ਰਕਿਰਿਆ ਚੱਲੂਗੀ ਤਾਂ ਉਹਦੇ ਵਿੱਚ ਹਰੇਕ ਖੇਤਰ ਦੇ ਆਪਣੇ ਮੌਸਮ, ਆਪਣਾ ਸੱਭਿਆਚਾਰ, ਆਪਣਾ ਰਹਿਣ ਸਹਿਣ, ਆਪਣੇ ਤਿੱਥ ਤਿਉਹਾਰ, ਉਸ ਨੂੰ ਕਿਵੇਂ ਇੱਕੋ ਰੱਸੇ 'ਚ ਬੰਨੋਗੇ ਤੁਸੀਂ, ਕਿਵੇਂ ਇੱਕੋ ਤਰੀਕਾ ਕਾਰ 'ਚ ਕਰਾ ਲਓਗੇ। ਸੋ ਹੁਣ ਉਸ ਦੇ ਬਾਵਜੂਦ ਵੀ ਇਹਨਾਂ ਨੇ ਲਗਭਗ ਤੈਅ ਕੀਤਾ ਹੈ ਕਿ ਅਸੀਂ ਆਉਂਦੇ ਸਮੇਂ ਦੇ ਵਿੱਚ ਇੱਕ ਦੇਸ਼ ਇੱਕ ਚੋਣ ਕਰਾਉਣੀ ਹੈ, ਉਹਦੇ ਲਈ ਕਮੇਟੀਆਂ ਦੀ ਹਾਮੀ ਮਿਲ ਗਈ, ਸਾਰਾ ਕੁਛ ਹੋ ਗਿਆ ਜੀ, ਸੂਬਿਆਂ ਵੱਲੋਂ ਸਾਨੂੰ ਜੀ ਹਾਂ ਆ ਰਹੀ ਹੈ ਜੀ ਉਹ ਸਾਰਾ। ਹੁਣ ਇਹ ਪਹਿਲੇ ਪੜਾਅ ਦੇ ਵਿੱਚ ਕਹਿੰਦੇ ਜੀ ਦੇਸ਼ ਦੇ ਵਿੱਚ ਜਿਹੜੀਆਂ ਜ਼ਿਮਨੀ ਚੋਣਾਂ ਨੇ ਉਹ ਅਸੀਂ ਇਕੱਠੀਆਂ ਕਰਾਇਆ ਕਰਾਂਗੇ।
ਜੀ ਮਤਲਬ ਸਾਲ ਦੇ ਵਿੱਚ 2 ਵਾਰ ਜਿਮਨੀ ਚੋਣ ਹੋਇਆ ਕਰੂਗੀ ਕਿ 6 ਮਹੀਨੇ ਦੇ ਦਰਮਿਆਨ ਅੰਦਰ ਅੰਦਰ ਜਿਹੜੀਆਂ, ਵੈਸੇ ਵੀ ਇਹ ਤਾਂ ਰੂਟੀਨ ਹੈ ਜੀ ਜੀ ਕਿ ਕੋਈ ਵੀ ਜੇ ਕੋਈ ਤੇ ਜਿਮਨੀ ਚੋਣ ਆਉਂਦੀ ਹੈ ਤਾਂ ਉਹ 6 ਮਹੀਨੇ ਦੇ ਅੰਦਰ ਅੰਦਰ ਕਰਾਉਣੀ ਹੁੰਦੀ ਹੈ। ਜਿਹੜੀਆਂ ਚੋਣਾਂ ਕਰਾਉਣੀਆਂ ਸਮੇਂ ਸਿਰ ਪੰਚਾਇਤੀ ਚੋਣਾਂ, ਇਹਨਾਂ ਸਾਡੀਆਂ ਹੇਠਲੀਆਂ ਨਗਰ ਨਿਗਮ, ਨਗਰ ਕੌਂਸਲ ਚੋਣਾਂ ਕਈ ਵਾਰ ਕਿੰਨੇ ਸਮੇਂ ਲੰਘ ਜਾਂਦੇ ਨੇ ਜੀ। ਐਸਜੀਪੀਸੀ ਦੀ ਚੋਣ ਕਰਾ ਹੀ ਨਹੀਂ ਪਾ ਰਹੇ, ਦਹਾਕੇ ਉੱਪਰ ਸਮਾਂ ਬੀਤ ਗਿਆ। ਸੋ ਉਹ ਵੀ ਤਾਂ ਸੰਵਿਧਾਨਕ ਬੋਡੀਆਂ ਨੇ ਨਾ, ਉੱਥੇ ਤੁਹਾਡਾ ਉਹ ਰੋਲ ਕਿੱਥੇ ਹੈ? ਪਰ ਹੁਣ ਕਹਿੰਦੇ ਜੀ ਕਿ ਅਸੀਂ 6 ਮਹੀਨੇ ਦੇ ਅੰਦਰ ਅੰਦਰ ਦੇਸ਼ ਦੇ ਵਿੱਚ ਜਿੱਥੇ ਦੀਆਂ ਚੋਣਾਂ ਹੋਇਆ ਕਰਨਗੀਆਂ ਇਕੱਠੀਆਂ ਕਰਾ ਲਿਆ ਕਰਾਂਗੇ। ਉਸ ਤੋਂ ਬਾਅਦ ਅਗਲੇ 6 ਮਹੀਨੇ ਜਿੱਥੇ ਦੀਆਂ ਆਉਣਗੀਆਂ ਇਕੱਠੀਆਂ। ਹੁਣ ਮੰਨ ਲਓ ਤਰਨ ਵਾਲੀ ਚੋਣ ਹੈ ਜੀ, ਜਿਮਨੀ ਚੋਣ ਹੈ ਜੀ, ਤਰੀਕ ਨਹੀਂ ਐਲਾਨੀ। ਜੇ ਹੁਣ ਮੰਨ ਲਓ ਇਹਨਾਂ ਦਿਨਾਂ ਦੇ ਵਿੱਚ 6 ਮਹੀਨੇ ਪੂਰੇ ਹੁੰਦੇ ਹੋ ਤੇ ਤੁਸੀਂ ਤਰੀਕ ਐਲਾਨੀ ਹੋਵੇ, ਪੰਜਾਬ ਛੱਡ ਆਇਆ ਜੀ, ਦੱਸੋ ਮੈਨੂੰ। ਮਤਲਬ ਜੇ ਤੁਸੀਂ ਏਦਾਂ ਦਾ ਤਰੀਕਾਕਾਰ ਇਹ ਅਪਣਾਉਣਾ ਹੈ ਤਾਂ ਕਿਤੇ ਹੜ੍ਹ ਹੈ, ਕਿਤੇ ਸੋਕਾ ਹੈ, ਕਿਤੇ ਹੈ ਨਾ ਕੋਈ ਤਿਉਹਾਰ ਹੈ, ਕਿਤੇ ਦੀਵਾਲੀ ਹੈ, ਕਿਤੇ ਕੁਛ, ਫਿਰ ਉਹਦੇ ਤਰੀਕੇ ਕਰਨਾ ਤੁਸੀਂ ਕਿਵੇਂ ਕਰੋਗੇ? ਸੋ ਜਿਹੜੇ ਤਿਉਹਾਰ ਹੋਰ ਸੂਬਿਆਂ ਦੇ ਨੇ ਉਹ ਇੱਧਰ ਨਹੀਂ ਗਏ, ਜੋ ਇੱਧਰ ਵਾਲੇ ਨੇ ਤਾਂ ਉੱਧਰ ਨਹੀਂ ਗਏ। ਸੋ ਕਦੇ ਵਾਢੀ ਦਾ ਸੀਜ਼ਨ ਹੈ ਸਾਡਾ, ਕਦੇ ਬਿਜਾਈ ਦਾ ਸੀਜ਼ਨ ਹੈ, ਉਸ ਨੂੰ ਤੁਸੀਂ ਕਿਵੇਂ ਇੱਕ ਦੂਸਰੇ ਸੂਬਿਆਂ ਨਾਲ ਮਿਲਾ ਕੇ ਚੱਲੋਗੇ? ਸੋ ਇਸ ਲਈ ਇਹ ਤਰੀਕਾਕਾਰ ਆਉਂਦੇ ਸਮੇਂ 'ਚ ਫੇਲ ਹੋਣਾ, ਚਾਹੇ ਸਰਕਾਰ ਇੱਕ ਵਾਰ ਧੱਕੇਸ਼ਾਹੀ ਨਾਲ ਲਾਗੂ ਕਰ ਲਵੇ। ਪਰ ਮੈਨੂੰ ਲੱਗਦਾ ਉਹਦੇ ਪੜਾਅ 'ਚ ਇਹਨਾਂ ਨੇ ਪਹਿਲਾ ਫੈਸਲਾ ਇਹ ਕੀਤਾ ਕਿ ਪਹਿਲਾਂ ਆਪਾਂ ਜਿਮਨੀਆਂ ਚੋਣਾਂ ਇਕੱਠੀਆਂ ਕਰਾਉਣ ਵਾਲੇ ਵਧੀਆ ਜੀ। ਜੀ ਬਿਲਕੁਲ। ਤੇ ਸ਼ਰਮਾ ਜੀ, ਕੈਨੇਡਾ ਜਾਣਾ ਕਹਿੰਦੇ ਹੋਰ ਮਹਿੰਗਾ ਹੋ ਗਿਆ ਜੀ, ਪੰਜਾਬੀ ਪ੍ਰਵਾਸ ਬਹੁਤ ਕਰਦੇ। ਬਿਲਕੁਲ ਜੀ, ਵੈਸੇ ਤਾਂ ਕੈਨੇਡਾ ਦੇ ਵਿੱਚ ਸਟੱਡੀ ਵੀਜ਼ਿਆਂ ਦਾ ਹੀ 66% ਕਟੌਤੀ ਕਰ ਦਿੱਤੀ ਗਈ ਹੈ ਉਹਦੇ ਵਿੱਚ ਪਹਿਲਾਂ ਹੀ। ਉਧਰ ਅਮਰੀਕਾ ਵਾਲੇ ਪਾਸਿਓਂ ਵੀ ਜਿਵੇਂ ਆਪਾਂ ਗੱਲ ਕਰਕੇ ਹਟੇ ਕੁਝ ਦਿਨ ਪਹਿਲਾਂ ਹੀ ਕਿ 2 ਸਾਲ ਤੋਂ ਲੈ ਕੇ 4 ਸਾਲ ਤੋਂ ਬਾਅਦ ਉਹਨੂੰ ਸਟੱਡੀ ਵੀਜ਼ਾ ਦੇਣਾ ਹੀ ਨਹੀਂਗਾ, ਜਦੋਂ ਕਿ ਅੱਗੇ ਲਗਭਗ ਉਹ 11 ਸਾਲ ਦਾ ਪੀਰੀਅਡ ਹੁੰਦਾ ਸੀਗਾ ਕਿ ਜੇ ਜਵਾਕ +2 ਤੋਂ ਬਾਅਦ ਜਾ ਰਿਹਾ ਤਾਂ ਉਹ ਗ੍ਰੈਜੂਏਸ਼ਨ ਕਰਨਾ ਚਾਹਵੇ ਤਾਂ 4 ਸਾਲ ਦਾ ਉਹਨੂੰ ਵੀਜ਼ਾ। ਫਿਰ ਜੇ ਉਹਨੇ ਅੱਗੇ ਮਾਸਟਰ ਕਰਨੀ ਹੈ ਤਾਂ 2 ਸਾਲ ਵੀ ਉਹਦੇ ਵਿੱਚ ਐਡ ਹੈ। ਜੇ ਉਹਨੇ ਅੱਗੇ PhD ਕਰਨੀ ਹੈ ਤਾਂ ਉਹ ਅਗਲੇ ਸਾਲ ਵੀ ਉਹਦੇ ਵਿੱਚ ਐਡ ਨੇ। ਸੋ ਇਸ ਤਰੀਕੇ ਨਾਲ ਉਹ ਮਤਲਬ ਕਿ ਉਹ ਪੂਰੇ 11 ਸਾਲ ਦਾ ਵੀ ਉਹਦਾ ਵੀਜ਼ਾ ਇੱਕੋ ਵੀ ਉਹਦੇ ਵਿੱਚ ਹੁੰਦਾ ਸੀਗਾ ਸਟੱਡੀ। ਪਰ ਹੁਣ ਉਹ ਕਹਿੰਦੇ ਜੀ 2 ਸਾਲ ਤੋਂ 4 ਸਾਲ ਤੋਂ ਵੱਧ ਨਹੀਂ, ਮਤਲਬ ਘੱਟੋ ਘੱਟ 2 ਸਾਲ, ਵੱਧ ਤੋਂ ਵੱਧ 4 ਸਾਲ। ਉਸ ਤਰੀਕਾ ਨਾਲ ਅਮਰੀਕਾ ਵਾਲੇ ਪਾਸੇ ਵੀ ਜਾਣਾ ਮੁਸ਼ਕਲ ਹੋ ਗਿਆ ਬੱਚਿਆਂ ਦਾ। ਕੈਨੇਡਾ ਵਾਲੇ ਪਾਸੇ ਪਹਿਲਾਂ ਆਰਥਿਕ ਸਥਿਤੀ ਕਾਰਨ ਵੀ, ਉੱਥੇ ਦੇ ਹਾਲਾਤ ਕਾਰਨ ਵੀ, ਇਹਨਾਂ ਰੋਜ਼ਗਾਰ ਨਹੀਂ ਮਿਲ ਰਿਹਾ ਜੀ, ਇਹ ਸਾਰੇ ਪਹਿਲੂ ਵੀ ਵੱਡੇ ਬਣਦੇ ਗਏ। ਇਹਨਾਂ ਸਾਰਿਆਂ ਕਾਰਨ ਤੇ ਕੈਨੇਡਾ ਵੱਲੋਂ ਕੋਈ ਸਖਤੀਆਂ ਕਾਰਨ ਵੀ 66% ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਨੇ ਉਹਨਾਂ ਦੀ ਵੀਜ਼ਿਆਂ 'ਚ ਕਟੌਤੀ ਕਰਤੀ ਆ ਜੀ, ਤੇ ਉਹਦੇ ਕਰਕੇ ਬੱਚਿਆਂ ਦਾ ਰੁਖ ਤਾਂ ਘਟੇ ਰਿਹਾ। ਪਰ ਹੁਣ ਜਿਹੜੀ ਹੈ $2,000 ਫੀਸ ਹੋਰ ਵਾਧਾ ਕਰਤਾ, ਜਿਹੜਾ ਬੱਚਿਆਂ ਨੂੰ ਰਾਖਵੇਂ ਪੈਸੇ ਸਾਲ ਲਈ ਰੱਖਣੇ ਹੁੰਦੇ ਆ ਉਹਦੇ ਵਿੱਚ $2,000 ਹੋਰ ਵਧਾ ਦਿੱਤੇ ਗਏ ਜੀ। ਉਹ ਪੁਰਾਣੇ ਉਸੇ ਤਰੀਕਾ ਕਰਨਾ ਜਾ ਸਕਦੇ ਆ। ਜਿਹੜੇ ਹੁਣ ਨਵੇਂ ਬੱਚੇ ਜਾਣਗੇ 1 ਸਤੰਬਰ ਤੋਂ ਬਾਅਦ, ਉਹਨਾਂ ਨੂੰ ਜਿਹੜਾ ਐਨੂਅਲ ਫੰਡ ਉਹਨਾਂ ਨੇ ਰੱਖਣਾ ਹੁੰਦਾ ਆਪਣੇ ਖਾਤਿਆਂ 'ਚ ਟ੍ਰਾਂਸਫਰ ਕਰਨੇ ਹੁੰਦੇ ਜੀ। ਇੱਕ ਪਾਸੇ ਰੁਪਈਏ ਦੀ ਕੀਮਤ ਵਿਕ ਰਹੀ ਹੈ, ਦੂਸਰੇ ਪਾਸੇ ਤੁਸੀਂ ਖਰਚਾ ਵਧਾ ਰਹੇ ਹੋ। ਦੋਵੇਂ ਚੀਜ਼ਾਂ ਨਾਲ ਮਾਪਿਆਂ ਤੇ ਵੀ ਅਸਰ ਪੈਣਾ, ਵਿਦਿਆਰਥੀਆਂ ਤੇ ਵੀ ਅਸਰ ਪੈਣਾ। ਔਰ ਇਹਦੇ ਨਾਲ ਮਤਲਬ ਤਾਂ ਹੀ ਸ਼ਾਇਦ ਇਸੇ ਕਾਰਨ ਹੈ ਕਿ ਪੰਜਾਬ ਤੋਂ ਜਾਂ ਭਾਰਤ ਤੋਂ ਵਿਦਿਆਰਥੀ ਅੱਜ ਕੱਲ੍ਹ ਆਸਟ੍ਰੇਲੀਆ ਦਾ, ਨਿਊਜ਼ੀਲੈਂਡ ਦਾ, ਜਰਮਨੀ ਦਾ, ਇੱਥੇ ਤੱਕ ਕਿ ਦੁਬਈ ਤੱਕ ਦਾ ਇੱਧਰਲਾ ਰੁਖ ਵੀ ਲਗਾਤਾਰ ਕਰ ਰਹੇ ਨੇ। ਆਪਾਂ ਦੇਖਿਆ ਕਿ ਰੂਸ ਯੂਕਰੇਨ ਦੀ ਜੰਗ 'ਚ ਪਤਾ ਲੱਗਿਆ ਕਿ ਲੈ ਇੰਨੇ ਬੱਚੇ ਤਾਂ ਸਾਡੇ ਮੈਡੀਕਲੀ ਪੜ੍ਹਾਈ ਕਰਨ ਜਾ ਰਹੇ ਨੇ। ਸੋ ਇਸ ਲਈ ਹੋਰਨਾਂ ਮੁਲਕਾਂ ਦਾ ਰਾਹ ਤਲਾਸ਼ਣ ਲੱਗੇ ਨੇ। ਕੈਨੇਡਾ ਜਾਣਾ ਹੁਣ ਹੋਰ ਮਹਿੰਗਾ ਹੋ ਗਿਆ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਪਣੇ ਨਾਲ ਜੁੜੇ ਸਨ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ, ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਦੀਪਕ ਸ਼ਰਮਾ ਚਨਾਰਥਲ ਜੀ ਇਸ ਵੇਲੇ ਪੰਜਾਬ ਦੀ ਗਰਾਊਂਡ ਤੇ ਉਤਰੇ ਹੋਏ ਨੇ ਤੇ ਗਰਾਊਂਡ ਜ਼ੀਰੋ ਤੇ ਜਾ ਕੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਨੇ, ਲੋਕਾਂ ਦੇ ਹਾਲਾਤਾਂ ਦਾ ਜਾਇਜ਼ਾ ਲੈ ਰਹੇ ਨੇ ਤੇ ਕਿਵੇਂ, ਕਿਉਂਕਿ ਸਾਰੀ ਜਿਹੜੀ ਜਾਣਕਾਰੀ ਉਹ ਤਾਂ ਮੂੰਹ ਜ਼ੁਬਾਨੀ ਹੁੰਦੀ ਹੈ ਕਿ ਕਿਹੜੇ ਥਾਂ ਤੋਂ ਕਿੰਨਾ ਪਾਣੀ, ਭਾਖੜਾ ਤੋਂ, ਪੌਂਗ ਤੋਂ, ਘੱਗਰ ਦੇ ਵਿੱਚ ਕਿੰਨਾ, ਸਤਲੁਜ ਦੇ ਵਿੱਚ ਇਸ ਟਾਈਮ ਕਿੰਨਾ, ਰਾਵੀ ਦੇ ਵਿੱਚ ਕਿੰਨਾ, ਬਿਆਸ ਦੇ ਵਿੱਚ ਕਿੰਨਾ। ਪਰ ਇਹ ਜਿਹੜੀਆਂ ਚੀਜ਼ਾਂ ਨੇ ਸਾਰਿਆਂ ਦੇ ਉੱਤੇ ਜਿਹੜੀ ਨਜ਼ਰ ਹੁੰਦੀ ਹੈ। ਪੰਜਾਬ ਸਰਕਾਰ ਨੇ ਤਾਜ਼ਾ ਖਬਰਾਂ ਦੇ ਮੁਤਾਬਕ BBMB ਨੂੰ ਭਾਖੜਾ ਡੈਮ ਦੇ ਵਿੱਚੋਂ ਹੋਰ ਪਾਣੀ ਛੱਡਣ ਵਾਸਤੇ ਰੋਕਿਆ। ਅਗਲੇ 48 ਘੰਟੇ ਬੜੇ ਹੀ ਨਾਜ਼ੁਕ ਨੇ। ਸਕੂਲਾਂ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਕਾਲਜ, ਯੂਨੀਵਰਸਿਟੀਆਂ ਤੇ ਹੋਰ ਵਿੱਦਿਅਕ ਅਦਾਰੇ ਵੀ ਜਿਹੜੇ ਨੇ ਬੰਦ ਕਰ ਦਿੱਤੇ ਗਏ ਨੇ। ਮੀਂਹ ਨੇ ਮੁਸੀਬਤ ਵਧਾ ਦਿੱਤੀ ਹੈ ਤੇ ਲੁਧਿਆਣੇ ਦਾ ਬੁੱਢਾ ਨਾਲਾ ਵੀ ਜਿਹੜਾ ਉਹ ਓਵਰਫਲੋ ਹੋ ਚੁੱਕਿਆ ਪਾਣੀ ਦੇ ਨਾਲ। ਸਤਲੁਜ ਤੇ ਘੱਗਰ ਜਿਹੜੇ ਨੇ ਇਹਨਾਂ ਦੇ ਕਰਕੇ ਕਰੀਬ 1 ਦਰਜਨ ਜ਼ਿਲ੍ਹੇ ਦੇ ਵਿੱਚ ਹੜ੍ਹ ਆ ਚੁੱਕੇ ਨੇ। ਰਾਵੀ ਦਰਿਆ ਦਾ ਪਾਣੀ ਹਾਲੇ ਸ਼ੂਕ ਹੀ ਰਿਹਾ ਤੇ ਉਧਰ ਮੀਂਹ ਕਰਕੇ ਜਿਹੜਾ ਕਹਿੰਦੇ ਘੱਗਰ ਵੀ ਨੱਕੋ ਨੱਕ ਭਰ ਗਿਆ। ਘੱਗਰ ਦੇ ਆਸ-ਪਾਸ ਵਸਦੇ ਸੈਂਕੜੇ ਪਿੰਡਾਂ ਨੂੰ ਅਲਰਟ ਕਰ ਦਿੱਤਾ ਗਿਆ। ਆਉਂਦੇ 10 ਦਿਨਾਂ ਦੇ ਵਿੱਚ ਘੱਗਰ ਦਾ ਡਰਾਉਣਾ ਰੂਪ ਮੁੜ ਦਿਖ ਸਕਦਾ ਹੈ। BBMB ਦੀ ਜਿਹੜੀ ਸੂਬਾ ਮੀਟਿੰਗ ਹੋਈ ਸੀ ਐਮਰਜੈਂਸੀ, ਉਹਦੇ ਵਿੱਚ ਸਰਕਾਰ ਨੇ ਉਸ ਨੂੰ ਭਾਖੜਾ ਡੈਮ ਦੇ ਵਿੱਚੋਂ ਸਤਲੁਜ ਦਰਿਆ ਦੇ ਵਿੱਚ
ਹੋਰ ਪਾਣੀ ਛੱਡਣ ਤੋਂ ਰੋਕਣ ਦੀ ਗੱਲ ਕਹੀ ਹੈ ਤੇ ਪੌਂਗ ਡੈਮ ਚੋਂ ਬਿਆਸ ਦੇ ਵਿੱਚ ਘੱਟ ਪਾਣੀ ਛੱਡਣ ਦੇ ਲਈ ਰਾਜ਼ਾਮੰਦ ਕਰ ਲਿਆ। ਸਰਕਾਰ ਨੇ ਹੜ੍ਹਾਂ ਦੇ ਮੱਦੇਨਜ਼ਰ ਸਾਰੇ ਕਾਲਜਾਂ, ਯੂਨੀਵਰਸਿਟੀਆਂ ਤੇ ਬਹੁਤ ਤਕਨੀਕੀ ਸੰਸਥਾਵਾਂ ਨੂੰ 3 ਸਤੰਬਰ ਤੱਕ ਦਾ ਜਿਹੜਾ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ। ਸਰਦੂਲਗੜ੍ਹ ਦੇ ਕੋਲ ਘੱਗਰ ਜਿਹੜਾ ਉਹ ਖਤਰੇ ਦੇ ਨਿਸ਼ਾਨ ਦੇ ਉੱਤੇ ਪਹੁੰਚ ਗਿਆ ਤੇ ਹੁਣ ਮਾਝੇ ਤੇ ਦੁਆਬੇ ਤੋਂ ਬਾਅਦ ਮਾਲਵੇ ਦਾ ਇੱਕ ਜਿਹੜਾ ਵੱਡਾ ਹਿੱਸਾ ਉਹ ਦੱਸਦੇ ਆ ਕਿ ਉਹ ਵੀ ਹੜ੍ਹਾਂ ਦੀ ਜਿਹੜੇ ਮਾਰ ਹੇਠ ਉਹ ਆ ਸਕਦਾ। ਜਿਹੜਾ ਭਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ 1676 ਫੁੱਟ ਹੈ ਤੇ ਖਤਰੇ ਦੇ ਨਿਸ਼ਾਨ ਤੋਂ ਸਿਰਫ 4 ਫੁੱਟ ਜਿਹੜੀ ਆ ਉਹ ਜਗ੍ਹਾ ਬਾਕੀ ਬਚੀ ਹੈ। ਰਾਵੀ ਦਰਿਆ ਦੇ ਝੰਬੇ ਮੱਝ ਦੇ ਇਲਾਕੇ ਕਹਿਰ ਦੇ ਵਿੱਚ ਉਭਰੇ ਨਹੀਂ। ਗੁਰਦਾਸਪੁਰ ਦੇ ਵਿੱਚ ਕਾਫੀ ਪਿੰਡਾਂ ਦਾ ਸੰਪਰਕ ਹਾਲੇ ਵੀ ਟੁੱਟਿਆ ਹੋਇਆ। ਹੜ੍ਹਾਂ ਦੀ ਲਪੇਟ ਦੇ ਵਿੱਚ ਆਉਣ ਕਰਕੇ ਮ੍ਰਿਤਕਾਂ ਦੀ ਗਿਣਤੀ ਜਿਹੜੀ ਆ ਉਹ 29 ਹੋ ਗਈ ਆ ਤੇ ਇਸ ਟਾਈਮ ਪੰਜਾਬ ਸਰਕਾਰ ਦੇ ਮੁਤਾਬਕ ਸੂਬੇ ਦੇ ਵਿੱਚ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਹਵਾਈ ਫੌਜ ਦੇ 30 ਤੋਂ 35 ਹੈਲੀਕਾਪਟਰ ਜੁਟੇ ਹੋਏ ਨੇ। NDRF ਦੀਆਂ 20 ਟੀਮਾਂ ਲੱਗੀਆਂ ਹੋਈਆਂ ਨੇ ਤੇ ਰਾਹਤ ਕੈਂਪਾਂ ਦੇ ਵਿੱਚ ਪੰਜਾਬ ਸਰਕਾਰ ਨੇ 15,688 ਲੋਕਾਂ ਨੂੰ ਪਾਣੀ ਦੇ ਵਿੱਚੋਂ ਕੱਢਿਆ। 26 ਪਸ਼ੂਆਂ ਦੀ ਮੌਤ ਹੋ ਚੁੱਕੀ ਆ ਤੇ ਵਿਅਕਤੀਆਂ ਦੇ ਬਾਰੇ ਵੀ ਦੱਸਿਆ ਗਿਆ ਕਿ ਮ੍ਰਿਤਕਾਂ ਦੀ ਗਿਣਤੀ 29 ਹੈ। ਪਠਾਨਕੋਟ ਦੇ ਵਿੱਚ 3 ਜਿਹੜੇ ਲੋਕ ਨੇ ਉਹ ਲਾਪਤਾ ਦੱਸੇ ਗਏ ਨੇ। ਸੋ ਇਹ ਜਿਹੜੇ ਸਾਰੇ ਹਾਲਾਤ ਇਸ ਟਾਈਮ ਪੰਜਾਬ ਦੇ ਵਿੱਚ ਬਣੇ ਹੋਏ ਨੇ। ਖੇਤੀ ਮਹਿਕਮੇ ਦੀ ਰਿਪੋਰਟ ਦੇ ਮੁਤਾਬਕ 4 ਲੱਖ ਏਕੜ ਰਕਬਾ ਪਾਣੀ ਦੇ ਵਿੱਚ ਡੁੱਬ ਗਿਆ। ਜ਼ਿਲ੍ਹਾ ਗੁਰਦਾਸਪੁਰ ਦਾ ਕਰੀਬ 1 ਲੱਖ ਏਕੜ ਰਕਬਾ, ਮਾਨਸਾ ਜ਼ਿਲ੍ਹੇ ਦਾ 55,000 ਏਕੜ ਰਕਬਾ ਲਪੇਟ ਦੇ ਵਿੱਚ ਆ ਚੁੱਕਿਆ ਹੈ। ਫਾਜ਼ਿਲਕਾ ਦੇ ਵਿੱਚ 45,000, ਅੰਮ੍ਰਿਤਸਰ ਦੇ ਵਿੱਚ 70,000, ਕਪੂਰਥਲਾ ਦੇ ਵਿੱਚ 35,000 ਤੋਂ ਜ਼ਿਆਦਾ। ਇਹ ਜਿਹੜੀ ਇਸ ਟਾਈਮ ਸੌਣੇ ਦੀਆਂ ਜਿੰਨੀਆਂ ਵੀ ਫਸਲਾਂ ਸੀ, ਮੱਕੀ, ਕਪਾਹ, ਗੰਨਾ, ਝੋਨੇ ਦੀ ਫਸਲ, ਬਾਸਮਤੀ ਦੀ, ਇਹ ਸਾਰੀਆਂ ਜਿਹੜੀਆਂ ਪੰਜਾਬ ਦੇ ਵਿੱਚ 4 ਲੱਖ ਏਕੜ ਰਕਬੇ ਦੇ ਵਿੱਚ ਡੁੱਬ ਚੁੱਕੀਆਂ ਨੇ। ਲੋਕ ਤਾਂ ਕਈ ਦਿਨ ਪਹਿਲੇ ਕਹਿੰਦੇ ਸੀਗੇ ਕਿ ਇਹ ਜਿਹੜੀ ਇਸ ਟਾਈਮ ਮੈਨ ਮੇਡ ਜਿਹੜੀ ਆਪਦਾ ਸਰਕਾਰਾਂ ਵੱਲੋਂ ਲਿਆਂਦੇ ਗਏ ਜਿਹੜੇ ਹੜ੍ਹ ਨੇ, ਇਹਨਾਂ ਕਰਕੇ ਹੁਣ ਤੱਕ ਜਿਹੜਾ ਇਹ 1988 ਦੇ ਜਿਹੜੇ ਹੜ੍ਹ ਸੀਗੇ ਉਹਨਾਂ ਦੇ ਨਾਲੋਂ ਵੀ ਭਿਆਨਕ ਰੂਪ ਜਿਹੜਾ ਉਹ ਅਖਤਿਆਰ ਕਰ ਚੁੱਕੇ ਨੇ। ਪ੍ਰੋਗਰਾਮ ਖਬਰ ਦੀ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਤੇ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।